ਤੇ ਗੁਮਾ ਸਾਹਿਬ ਰਹਿਣ ਦੋ ਬੁਰਸ਼ ਵੈਪਰ ਇਨੰਡਾ हाँ हाँ ਇੱਕ ਚੀਜ਼ ਦੱਸੋ ਕੀ ਪਸੰਦ ਜਾ ਕੇ ਹੁਣ जी मैं नहीं ये सवाल नहीं करो ਉਹਦੀ ਇੱਕ ਵਜ੍ਹਾ ਹੈ ਕਿ ਅਲਹਮਦੁਲਿਲਾ ਮੈਂ 2.5 ਸਾਲ ਹੋ ਗਏ ਨੇ ਸਾਡੀ ਸ਼ਾਦੀ ਨੂੰ ਮਾਸ਼ਾਅੱਲਾ 2.5 ਸਾਲਾਂ ਦੇ ਵਿੱਚ ਮੈਨੂੰ ਮਾਰ ਕੀ ਪੈਣੀ ਹੈ मैं अपनी बीवी ਨੂੰ ਅੱਜ ਤੱਕ नहीं ਮਾਰਿਆ ਉਹਨੇ ਮਾਰ ਖਾਣ ਵਾਲਾ ਕੰਮ ਹੀ ਕੋਈ नहीं ਕੀਤਾ वैसे भाई मुझे बताइएगा मुझे कि ਤੁਹਾਡੀ शादी हुई है ਅਲਹਮਦੁਲਿਲਾ अच्छा कभी मार पई है ਨਹੀਂ ਨਹੀਂ ਮਾਰ ਵਾਲਾ ਕੰਮ ਹੀ ਕਦੇ ਨਹੀਂ ਕੀਤਾ ਤੇ भाभी को ਨਾ ਨਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਬੰਦਾ ਕਾਹਦਾ ਬੰਦਾ ਹੈ ਕਿ ਜਿਹੜਾ ਜਨਾਨੀਆਂ ਹੱਥੋਂ ਮਜਬੂਰ ਹੋ ਕੇ ਆਪਣੇ ਭਰਾਵਾਂ ਨੂੰ ਛੱਡ ਛੜੇ ਉਹ ਬੰਦਾ ਕਿਸੇ ਘੜੇ ਦਾ ਢੱਕਣ ਨਹੀਂ ਕਿਸੇ ਖਾਤੇ ਦਾ ਬੰਦਾ ਨਹੀਂ ਮੈਂ ਨਾ ਉਹ ਬੰਦਾ ਬੰਦਿਆਂ ਚੋਂ ਬੰਦਾ ਹੀ ਨਹੀਂ ਕਿ ਜਿਹੜਾ ਆਪਣੀ ਬੀਵੀ ਦੇ ਆਖੇ ਲੱਗ ਕੇ ਆਪਣੀ ਮਾਂ ਛੱਡ ਛੜੇ ਆਪਣੀਆਂ ਭੈਣਾਂ ਛੱਡ ਛੜੇ ਆਪਣੇ ਭਰਾ ਛੱਡ ਛੜੇ ਉਹ ਬੰਦਾ ਇਨਸਾਨਾਂ ਬੰਦਿਆਂ ਦੀ ਸਫ ਦੇ ਵਿੱਚ ਸ਼ਾਮਲ ਨਹੀਂ ਬਲਕਿ ਔਰਤਾਂ ਦੀ ਸਫ 'ਚ ਸ਼ਾਮਲ ਵੀ ਨਹੀਂ ਕਿ ਜਿਹੜਾ ਬੰਦਾ ਆਪਣੀ ਬੀਵੀ ਦੇ ਆਖੇ ਲੱਗ ਕੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਛੜੇ ਆਪਣੇ ਦੋਸਤਾਂ ਨੂੰ ਛੱਡ ਛੜੇ ਬੀਵੀ ਦਾ ਇੱਕ ਆਪਣਾ ਮੁਕਾਮ ਹੈ ਜਿਸ ਤਰ੍ਹਾਂ ਮਾਂ ਦਾ ਮੁਕਾਮ ਆਪਣਾ ਵੇ ਬੀਵੀ ਦਾ ਰੁਤਬਾ ਆਪਣਾ ਵੇ ਭਰਾਵਾਂ ਦਾ ਮੁਕਾਮ ਆਪਣਾ ਵੇ ਭੈਣਾਂ ਮਾਂ ਜਾਈਆਂ ਉਹਨਾਂ ਦਾ ਇੱਕ ਰਿਸ਼ਤਾ ਇੱਕ ਮੁਕਾਮ ਆਪਣਾ ਹੈ ਸੋ ਇਸ ਵਾਸਤੇ ਬੀਵੀ ਨੂੰ ਕਦੀ ਇਗਨੋਰ ਨਹੀਂ ਕਰੋ वैसे गुमा साहब ਰਹਿਣ ਦੋ ਬੁਰਸ਼ ਵੈਪਰ ਇਨੰਡਾ हाँ हाँ ਇੱਕ ਚੀਜ਼ ਦੱਸੋ ਕੀ ਪਸੰਦ ਜਾ ਕੇ ਹੁਣ जी मैं नहीं ये सवाल नहीं करो ਉਹਦੀ ਇੱਕ ਵਜ੍ਹਾ ਹੈ ਕਿ ਅਲਹਮਦੁਲਿਲਾ ਮੈਂ 2.5 ਸਾਲ ਹੋ ਗਏ ਨੇ ਸਾਡੀ ਸ਼ਾਦੀ ਨੂੰ ਮਾਸ਼ਾਅੱਲਾ 2.5 ਸਾਲਾਂ ਦੇ ਵਿੱਚ ਮੈਨੂੰ ਮਾਰ ਕੀ ਪੈਣੀ ਹੈ ਮੈਂ ਆਪਣੀ ਬੀਵੀ ਨੂੰ ਅੱਜ ਤੱਕ ਨਹੀਂ ਮਾਰਿਆ ਉਹਨੇ ਮਾਰ ਖਾਣ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਵਾਹ ਜੀ ਵਾਹ ਔਰ ਦੂਸਰੀ ਗੱਲ ਵੇਖਣ ਦੇ ਵਾਲਿਆਂ ਨੂੰ ਸਾਰਿਆਂ ਨੂੰ ਆਖਾਂਗਾ ਕਿ ਜਿੱਥੇ ਤੁਸੀਂ ਆਪਣੀ ਵਾਲਦਾ ਨੂੰ ਬੜੀ ਰਿਸਪੈਕਟ ਇੱਜ਼ਤ ਦਿੰਦੇ ਹੋ ਬੜਾ ਇhtਰਾਮ ਕਰਦੇ ਹੋ ਬਾਪ ਨੂੰ ਭਾਈਆਂ ਨੂੰ ਭੈਣਾਂ ਨੂੰ ਤੁਸੀਂ ਬੜਾ ਮੁਕਾਮ ਇੱਜ਼ਤ ਅਦਬ ਇhtਰਾਮ ਦਿੰਦੇ ਹੋ ਤੇ ਆਪਣੀ ਬੀਵੀ ਨੂੰ ਇਗਨੋਰ ਨਹੀਂ ਕਰੋ ਵੈਰੀ ਗੁੱਡ ਤੁਹਾਡੀ ਸ਼ਰੀਕੇ ਹਯਾਤ ਹੈ ਤੁਹਾਡਾ ਉਹ ਹਮਸਫਰ ਹੈ ਅਗਰ ਤੁਸੀਂ ਉਹਨੂੰ ਇਗਨੋਰ ਕਰੋਗੇ ਡਿਸਾਈਡ ਕਰੋਗੇ ਪਰੇਸ਼ਾਨ ਕਰੋਗੇ ਅੱਛਾ ਸਲੂਕ ਨਹੀਂ ਕਰੋਗੇ ਨਾ ਇਨਸਾਫੀ ਕਰੋਗੇ ਮਤਲਬ ਉਹਨੂੰ ਤੁਸੀਂ ਪਿੱਛੇ ਪਾਓਗੇ ਕਿਵੇਂ ਅੱਗੇ ਚੱਲ ਸਕੋਗੇ ਤੇ ਅਵੈਸ ਭਾਈ ਕਿੰਨੇ ਪੈਸੇ ਕਮਾਉਂਦੇ ਹੋ YouTube ਤੋਂ ਦੇਖੋ ਕੰਮ ਦੀ ਨਿਸਬਤ ਹੁੰਦੀ ਹੈ ਕੰਮ ਦਾ ਇੱਕ ਸਿਲਸਿਲਾ ਹੁੰਦਾ ਜਦੋਂ ਵਿਊ ਜ਼ਿਆਦਾ ਪੈਂਦੇ ਨੇ 10-10 ਲੱਖ ਰੁਪਈਆ ਵੀ ਵਿਊ ਦੇ ਹਿਸਾਬ ਦੇ ਨਾਲ ਮੈਨੂੰ ਆਇਆ ਅਲਹਮਦੁਲਿਲਾ ਔਰ ਇੱਕ ਟਾਈਮ ਆਇਆ ਕਿ ਮੈਂ ਕੰਮ ਨਹੀਂ ਕੀਤਾ ਕਿਸੇ ਵਜ੍ਹਾ ਤੋਂ ਨਾ ਮਹੀਨਾ ਡੇਢ ਮੈਂ ਬਿਲਕੁਲ YouTube ਤੇ Facebook ਤੇ ਵਰਕ ਨਹੀਂ ਕੀਤਾ ਜਿਹਦੀ ਵਜ੍ਹਾ ਤੋਂ ਮੈਨੂੰ ਇੱਕ ਮਹੀਨੇ ਦਾ ਸਿਰਫ 35000 ਰੁਪਈਆ ਵੀ ਆਇਆ ਸਰ ਹਰ ਤਵਾਰ ਦੇਗਾ ਇਹ ਕੋਠੀਆਂ ਗੱਡੀਆਂ ਕਿੱਥੋਂ ਆਈਆਂ ਜੇ ਨਾ ਮੇਰੇ ਕੋਲ ਕੋਈ ਕੋਠੀ ਜੇ ਤੇ ਨਾ ਮੇਰੇ ਕੋਲ ਕੋਈ ਗੱਡੀ ਹੈ ਤੇ ਦੇਗਾ ਪੱਕਦੀਆਂ ਨੇ ਸਿਰਫ ਆਉਣ ਵਾਲਿਆਂ ਮਹਿਮਾਨਾਂ ਵਾਸਤੇ ਜੀ ਜੀ ਪੈਸੇ ਖੁੱਲੇ ਕਮਾਉਂਦੇ ਹੋ ਅਲਹਮਦੁਲਿਲਾ YouTube ਤੋਂ ਅਲਹਮਦੁਲਿਲਾ ਸਰ ਵੈਸ ਭਾਈ ਲਾਸਟ ਦਾ ਮੈਸੇਜ ਪੁੱਛਾਂਗਾ ਤੁਹਾਡੇ ਕੋਲ ਬਹੁਤ ਸਾਰਾ ਆਵਾਮ ਵੇਖਦੀ ਪਈ ਹੈ ਜੀ ਜੀ ਤੋਂ ਮੈਂ ਵੇਖਣ ਵਾਲਿਆਂ ਨੂੰ ਇਹ ਪੈਗਾਮ ਦੇਣਾ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਜੋ ਬੰਨਣਾ ਚਾਹੁੰਦੇ ਹੋ ਤੁਸੀਂ ਇੱਕ ਮੰਜ਼ਲ ਦਾ ਤਾਇਨ ਕਰੋ ਉਹਦੇ ਵਾਸਤੇ ਸਟਰਗਲ ਕੋਸ਼ਿਸ਼ ਜਦੋਜਦ ਮੁਸਲਸਲ ਕਰੋ ਵੈਰੀ ਗੁੱਡ ਔਰ ਜਦੋਂ ਤੁਸੀਂ ਉਹਦੇ ਤੇ ਵਰਕ ਕਰੋਗੇ ਇਨਸ਼ਾਅੱਲਾ ਤੁਸੀਂ ਕਾਮਯਾਬ ਹੋਵੋਗੇ ਵੈਸੇ ਰਾਏ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸ਼ਾਦੀ ਕਰਨ ਦੇ ਦੌਰਾਨ ਬੱਚੇ ਕੋਲੋਂ ਰਾਏ ਲੈਣੀ ਚਾਹੀਦੀ ਹੈ ਇਸੇ ਤਰ੍ਹਾਂ ਬੱਚੇ ਕੋਲੋਂ ਉਹਨਾਂ ਦੇ ਫਿਊਚਰ ਦੇ ਬਾਰੇ ਰਾਏ ਲੈਣੀ ਚਾਹੀਦੀ ਕਿ ਬੇਟਾ ਤੂੰ ਕੀ ਕਰਨਾ ਚਾਹੁੰਦਾ ਤੂੰ ਕੀ ਬਣਨਾ ਚਾਹੁੰਦਾ ਫਿਰ ਉਹਦੇ ਮੁਤਾਬਕ ਜਿਹੜਾ ਨਾ ਉਹਨੂੰ ਤੁਸੀਂ ਵੈਸੇ ਬਾਉਂਡ ਨਹੀਂ ਕਰੋ ਉਹਨੂੰ ਵੈਰੀ ਗੁੱਡ